ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ TV 84 ਸਪੈਸ਼ਲ ਦੇ ਨਾਲ। ਵਿਊਅਰਸ, 2013 ਤੋਂ ਚੱਲ ਰਹੇ ਸਰਦਾਰ ਏਕਨੂਰ ਸਿੰਘ ਜੀ ਦੇ ਕੇਸ ਨੂੰ ਯੂਨਾਈਟਿਡ ਸਿੱਖਸ ਆਰਗੇਨਾਈਜੇਸ਼ਨ ਨੇ ACLU ਨਾਲ ਮਿਲ ਕੇ ਜਿੱਤ ਲਿਆ ਹੈ। ਦਰਅਸਲ ਕਾਲਜ ਤੁਰੰਤ ਸਰਦਾਰ ਏਕਨੂਰ ਸਿੰਘ ਨੂੰ ਆਰਮੀ ਨੇ ਰਿਜ਼ਰਵ ਆਫੀਸਰ ਟ੍ਰੇਨਿੰਗ ਕੋਰਸ ਜੁਆਇਨ ਨਹੀਂ ਸੀ ਕਰਨ ਦਿੱਤਾ, ਕਿਉਂਕਿ ਸਰਦਾਰ ਏਕਨੂਰ ਸਿੰਘ ਸਿੱਖੀ ਸਰੂਪ ਵਿੱਚ ਹੈ ਤੇ ਆਰਮੀ ਨੇ ਦਸਤਾਰ ਤੇ ਦਾੜੀ ਤੇ ਪਾਬੰਦੀ ਲਗਾਈ। ਫਿਰ ਏਕਨੂਰ ਸਿੰਘ ਨੇ ਯੂਨਾਈਟਿਡ ਸਿੱਖਸ ਤੱਕ ਪਹੁੰਚ ਕੀਤੀ। ਯੂਨਾਈਟਿਡ ਸਿੱਖਸ ਨੇ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਨਾਲ ਮਿਲ ਕੇ ਅਮਰੀਕਨ ਆਰਮੀ ਤੇ ਕੇਸ ਕੀਤਾ ਅਤੇ ਜਿੱਤ ਹਾਸਲ ਕੀਤੀ। ਵਿਊਅਰਸ, ਅੱਜ ਸਾਡੇ ਸਟੂਡੀਓ ਦੇ ਵਿੱਚ ਸਰਦਾਰ ਏਕਨੂਰ ਸਿੰਘ ਅਤੇ ਉਹਨਾਂ ਦੇ ਫਾਦਰ ਸਰਦਾਰ ਜਜਮਿੰਦਰ ਸਿੰਘ ਸ਼ਾਮਿਲ ਹਨ। ਆਓ ਅਸੀਂ ਇਹਨਾਂ ਕੋਲ ਇਸ ਕੇਸ ਸੰਬੰਧੀ ਪੂਰੇ ਵੇਰਵੇ ਸਹਿਤ ਜਾਣਕਾਰੀ ਲੈਂਦੇ ਹਾਂ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਫਸਟ ਆਫ ਆਲ TV 84 ਦੇ ਦਰਸ਼ਕਾਂ ਦੇ ਪਹਿਲੀ ਵਾਰ ਰੂਬਰੂ ਹੋਣ ਤੇ ਅਸੀਂ ਤੁਹਾਨੂੰ ਦੋਨਾਂ ਦਾ ਵੈਲਕਮ ਕਰਦੇ ਹਾਂ। Thank you very much. And I must say, Ignore, you have such a beautiful name. It's very unique. Thank you so much. You're welcome. So ਕੇਸ ਤੋਂ ਪਹਿਲਾਂ ਜਾਣਕਾਰੀ ਲੈਣ ਤੋਂ ਪਹਿਲਾਂ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਤੁਹਾਡੀ ਬੈਕਗ੍ਰਾਉਂਡ ਦੇ ਬਾਰੇ, ਆਪਣੇ ਪਿਛੋਕੜ ਬਾਰੇ ਦੱਸੋ। Where you were born over here, you were born in India, ਥੋੜੀ ਜਿਹੀ ਆਪਣੀ ਸਟੱਡੀਜ਼ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਹਾਂਜੀ, ਪਹਿਲੇ thank you for having me. ਮੈਂ ਕੁਈਨਸ ਚ ਪੜ੍ਹਨਾ ਹੋਇਆ ਸੀ। I grew up here. ਮੈਂ ਹਾਈ ਸਕੂਲ ਇੱਥੇ ਗਿਆ, ਮਿਡਲ ਸਕੂਲ ਇੱਥੇ ਗਿਆ। ਮੋਸਟਲੀ ਰਿਚਮੰਡ ਹਿਲ ਤੇ ਕਿਊ ਗਾਰਡਨਸ ਅਸੀਂ ਰਹੇ ਤੇ ਹੁਣ ਮੈਂ ਕਾਲਜ ਅਟੈਂਡ ਕਰਦਾ ਹਾਫਸ਼ ਯੂਨੀਵਰਸਿਟੀ ਵਿੱਚ ਆਊਟ ਇਨ ਲੌਂਗ ਆਈਲੈਂਡ ਤੇ ਮੈਂ ਉੱਥੇ ਫਾਈਨੈਂਸ ਡਿਗਰੀ ਪਰਸੂ ਕਰਦਾ ਪਿਆ as well as my ROTC career with that. ਜੀ ਜੀ। ਐਂਡ ਜਿਸ ਤੁਸੀਂ ਸਿੱਖੀ ਸਰੂਪ ਦੇ ਵਿੱਚ ਹੋ, ਤੁਸੀਂ ਦਸਤਾਰ ਰੱਖੀ ਹੋਈ ਹੈ, ਆਈ ਵੁੱਡ ਲਾਈਕ ਟੂ ਆਸਕ ਯੂ ਤੁਹਾਨੂੰ ਕਿਸਨੇ ਪ੍ਰੇਰਿਤ ਕੀਤਾ ਇਸ ਚੀਜ਼ ਬਾਰੇ? I guess ਮੰਮੀ ਡੈਡੀ ਦਾ ਪੂਰਾ ਇਹਦੇ ਵਿੱਚ ਮੰਮੀ ਡੈਡੀ ਦਾ ਪੂਰਾ ਯੋਗਦਾਨ ਰਿਹਾ ਇਸ ਚੀਜ਼ ਦੇ ਵਿੱਚ ਫਰਮ ਦ ਬਿਗਿਨਿੰਗ। ਸੋ ਆਈ ਵੁੱਡ ਲਾਈਕ ਟੂ ਆਸਕ ਯੂ, ਤੁਸੀਂ ਦੱਸੋ ਕਿ ਜਿਸ ਤਰ੍ਹਾਂ ਇਹਨਾਂ ਨੇ ROTC ਜੁਆਇਨ ਕਰਨਾ ਸੀ ਬਿਕੋਜ਼ ਆਫ ਦ ਆਰਮੀ, ਕਿ ਬਚਪਨ ਤੋਂ ਹੀ ਇਹਨਾਂ ਦੀ ਖੁਆਇਸ਼ ਸੀਗੀ ਇਸ ਚੀਜ਼ ਨੂੰ ਜੁਆਇਨ ਕਰਨ ਦੀ? ਏਕਨੂਰ ਸਿੰਘ ਦੀ ਹਮੇਸ਼ਾ ਖੁਆਇਸ਼ ਹੀ ਰਹੀ ਹੈ ਕਿ ਉਹ ਕਿਸੇ ਲਾਅ ਐਨਫੋਰਸਮੈਂਟ ਨੂੰ ਜੁਆਇਨ ਕਰੇ ਜੀ। ਜਦੋਂ ਛੋਟਾ ਸੀ ਤਾਂ ਏਕਨੂਰ ਸਿੰਘ ਹਮੇਸ਼ਾ ਚਾਹੁੰਦਾ ਸੀ ਕਿ ਮੈਂ ਜਾਂ ਪੁਲਿਸ ਆਫਿਸਰ ਬਣਾ ਜਾਂ ਮੈਂ ਫਾਇਰ ਫਾਈਟਰ ਬਣਾ। ਲੇਕਿਨ ਅਰਾਊਂਡ 2011 ਦੇ ਵਿੱਚ ਜਦੋਂ ਵਰਲਡ ਟ੍ਰੇਡ ਸੈਂਟਰ ਤੇ ਅਟੈਕ ਹੋਏ ਤੇ ਏਕਨੂਰ ਸਿੰਘ ਨੇ ਥੋੜਾ ਮਾਈਂਡ ਸੈਟ ਚੇਂਜ ਕੀਤਾ। ਹੀ ਵਾਂਟਡ ਟੂ ਔਨ ਅ ਬ੍ਰੌਡਰ ਸਕੇਲ ਐਂਡ ਹੀ ਵਾਂਟਡ ਟੂ ਜੁਆਇਨ ਦੀ ਯੂਨਾਈਟਿਡ ਸਟੇਟਸ ਆਰਮੀ। ਆਰਮੀ ਦੇ ਨਾਲ ਜੁਆਇਨ ਕਰਨ ਦੇ ਨਾਲ ਏਕਨੂਰ ਨੇ ਆਪਣਾ ਮਾਈਂਡ ਹੋਰ ਸੈਟ ਚੇਂਜ ਕੀਤਾ ਤੇ ਏਕਨੂਰ ਵਾਂਟਡ ਟੂ ਬੀ ਇਨ ਦੀ ਇੰਟੈਲੀਜੈਂਸ ਜੀ। ਤੇ ਉੱਥੋਂ ਦੀ ਇਹਦੇ ਵਿੱਚ ਏਕਨੂਰ ਦੇ ਵਿੱਚ ਇੱਕ ਪੈਸ਼ਨ ਸੀ, ਇੱਕ ਖੁਆਇਸ਼ ਸੀ, ਕਿ ਇੱਕ ਡ੍ਰੀਮ ਸੀ ਕਿ ਮੈਂ ਆਪਣੀ ਕੰਟਰੀ ਨੂੰ ਸਰਵ ਕਰਾਂ ਵੱਡਾ ਹੋ ਕੇ। ਤੇ ਤਾਂ ਹੀ ਕਰਕੇ ਇਹਨੇ ਹੌਫਸਟਰ ਯੂਨੀਵਰਸਿਟੀ ਵੀ ਚੂਜ਼ ਕੀਤੀ ਕਿਉਂਕਿ ਉਹਦੇ ਅੰਦਰ ROTC ਦਾ ਪ੍ਰੋਗਰਾਮ ਔਨ ਕੈਂਪਸ ਹੈਗਾ ਸੀ। ਤੇ ਦੈਟ ਵਾਸ ਵਨ ਆਫ ਦ ਰੀਜ਼ਨ ਵਾਈ ਏਕਨੂਰ ਵਾਂਟਡ ਟੂ ਬੀ ਇਨ ਦੀ ਯੂਨਾਈਟਿਡ ਸਟੇਟਸ ਆਰਮੀ। ਜੀ, ਵੈਲ ਥੈਂਕ ਯੂ ਸੋ ਮਚ ਫॉर दैट ਇਨਫੋਰਮੇਸ਼ਨ। ਲੈਟ ਮੀ ਕਮ ਬੈਕ ਟੂ ਯੂ। ਸੋ ਏਕਨੂਰ, ਜਿਸ ਤਰ੍ਹਾਂ ਤੁਸੀਂ ਇਹਨੂੰ ਜੁਆਇਨ ਕਰਨਾ ਚਾਹੁੰਦੇ ਸੀ ਪਰ ਉਹਨੇ ਤੁਹਾਨੂੰ ਨਾ ਕਰ ਦਿੱਤੀ, ਸੋ ਆਈ ਵੁੱਡ ਲਾਈਕ ਟੂ ਆਸਕ ਯੂ ਦ ਸਟੈਪ ਬਾਈ ਸਟੈਪ ਪ੍ਰੋਸੈਸ, ਕੀ ਐਗਜ਼ੈਕਟਲੀ ਹੋਇਆ ਤੁਹਾਡੇ ਨਾਲ? ਹਾਂਜੀ, ਪਹਿਲੇ ਮੈਂ ਜਦੋਂ ਓਰੀਐਂਟੇਸ਼ਨ ਵਾਸਤੇ ਗਿਆ ਸੀ ਹਾਫਸ਼ ਯੂਨੀਵਰਸਿਟੀ ਵਿੱਚ ਤੇ ਮੈਂ ROTC ਰਿਕਰੂਟਰ ਨਾਲ ਮਿਲਿਆ ਸੀ। ਦਿਸ ਵਾਸ ਇਨ ਆਈ ਵੁੱਡ ਸੇ 2013, late 2013 when I was ਪਹਿਲੇ ਮੇਰਾ ਫਰੈਸ਼ਮਨ ਈਅਰ ਤੋਂ ਪਹਿਲੇ। ਤੇ ਮੈਨੂੰ ਪੁੱਛਿਆ ਸੀ ਕਿ ਮੇਰੇ ਕੋਲ ਦਾੜੀ ਤੇ ਪੱਗ ਹੈਗੀ ਹੈ ਤੇ ਮੈਨੂੰ ਕੱਟ ਨਹੀਂ ਪਏਗੀ? ਕਹਿੰਦਾ ਹਾਂਜੀ ਆਫ ਕੋਰਸ, ਰੂਲਸ ਤੇ ਰੈਗੂਲੇਸ਼ਨਸ ਹੈਗੇ ਨੇ that ਸਾਰੇ ਫੋਲੋ ਕਰਦੇ ਹੈਗੇ ਨੇ ਤੇ ਤੁਹਾਨੂੰ ਵੀ ਕਰਨਾ ਪਏਗਾ। ਮੈਂ ਕਿਹਾ ਸਾਡੇ ਕੋਲ 3 ਸਿੱਖਸ ਹੈਗੇ ਨੇ ਜਿਹੜੇ ਹੁਣੇ ਵੀ ਆਰਮੀ ਵਿੱਚ ਸਰਵ ਕਰਦੇ ਪਏ ਹੈਗੇ ਨੇ ਤੇ ਮੈਂ ਕਿਉਂ ਨਹੀਂ ਕਰ ਸਕਦਾ ਹੈਗਾ? ਤੇ ਉਹਨੇ ਕਿਹਾ ਸੀ ਉਹਨਾਂ ਕੋਲ ਮੈਡੀਕਲ ਡਿਗਰੀਜ਼ ਹੈਗੀ ਸੀਗੀਆਂ ਤੇ ਉਹ ਡਿਫਰੈਂਟ ਕਮਿਸ਼ਨਿੰਗ ਪੈਥ ਦਿੱਤਾ ਸੀ ਉਹਨਾਂ ਨੇ। ਤੇ ਫਿਰ ਉਹ ਕਿਹਾ ਕਿ ਮੈਂ ਯੂਨਾਈਟਿਡ ਸਿੱਖਸ ਕੋਲ ਹੈਲਪ ਮੰਗੀ। ਮੈਂ 2-3 ਹੋਰ ਆਰਗੇਨਾਈਜੇਸ਼ਨਸ ਕੋਲ ਵੀ ਗਿਆ ਸੀ ਤੇ ਉਹਨਾਂ ਨੇ ਦਰਵਾਜ਼ਾ ਬੰਦ ਕਰਤਾ ਮੇਰੇ ਉੱਤੇ। ਫਿਰ ਯੂਨਾਈਟਿਡ ਸਿੱਖਸ ਹੈਗੇ ਸੀ ਤੇ ਉਹਨਾਂ ਨੇ ਕਿਹਾ ਸੀ ਤੁਹਾਡੇ ਵਾਸਤੇ ਲੜਾਂਗੇ ਅਸੀਂ, ਲੜਾਂਗੇ ਤੇ ਜੋ ਵੀ ਕਰ ਸਕਦੇ ਅਸੀਂ ਕਰਾਂਗੇ। ਫਿਰ we wrote a lot of letters to the ROTC command. ਜਦੋਂ ਵੀ ਅਸੀਂ ਲਿਖੀ ਸੀ ਲੈਟਰ, it was good because every time it would go higher up in the chain of command. ਸਟਾਰਟ ਹੋਏ ਸੀ ROTC ਇੱਥੇ locally, ਫਿਰ ਕੰਟਕੀ ਗਿਆ, ਫਿਰ ਪੈਂਟਾਗਨ ਕੋਲ ਗਿਆ, ਫਿਰ ਇਵੈਂਚੁਅਲੀ ਲਾਅਸੂਟ ਅਸੀਂ ਫਾਈਲ ਕੀਤਾ ਸੀ in 2014। ਜੀ ਜੀ। ਅਮੀ, ਤੁਹਾਡਾ ਸਨ ਹੈ, ਆਫ ਕੋਰਸ ਤੁਹਾਨੂੰ ਵੀ ਬਹੁਤ ਪ੍ਰੋਬਲਮ ਆਣੀ ਸਾਰੇ ਮਹਿਸੂਸ ਕਰਦੇ ਹੋ ਤੁਸੀਂ ਕਿੰਨਾ ਮੇਰਾ ਬੱਚਾ ਕਿੰਨੀ ਪ੍ਰੋਬਲਮਸ ਦੇ ਵਿੱਚੋਂ ਲੰਘ ਰਿਹਾ, ਕਿਉਂਕਿ ਤੁਸੀਂ ਹਮੇਸ਼ਾ ਪ੍ਰੇਰਿਤ ਕੀਤਾ ਇਹਨਾਂ ਨੂੰ ਸਿੱਖੀ ਸਰੂਪ ਦੇ ਵਿੱਚ ਔਰ ਆਪਣੀ ਆਰਮੀ ਚ ਆਫ ਕੋਰਸ ਆਪਣੀ ਕੰਟਰੀ ਲਈ ਕੁਝ ਕਰਨਾ ਚਾਹੁੰਦੇ ਸੀਗੇ ਪਰ ਹੀ ਹੈਡ ਟੂ ਚੂਜ਼ ਬਿਟਵੀਨ ਫੇਥ ਐਂਡ ਅ ਨੇਸ਼ਨ, ਆਫ ਕੋਰਸ ਫੇਥ ਐਂਡ ਅ ਕੰਟਰੀ। ਤੇ ਤੁਸੀਂ ਉਸ ਵੇਲੇ ਕੀ ਮਹਿਸੂਸ ਕੀਤਾ ਆਪਣੇ ਬੱਚੇ ਬਾਰੇ? ਡੈਫੀਨਿਟਲੀ ਇਟ ਵਾਸ ਵੈਰੀ ਸੈਡ। ਸਾਨੂੰ ਬੜਾ ਦੁੱਖ ਲੱਗਿਆ ਸੀ ਕਿ ਏਕਨੂਰ ਸਿੰਘ ਨੂੰ ਸਿੱਖੀ ਸਰੂਪ ਦੇ ਵਿੱਚ ROTC ਪ੍ਰੋਗਰਾਮ ਨਹੀਂ ਜੁਆਇਨ ਕਰਨ ਦਿੱਤਾ ਜਾ ਰਿਹਾ।
ਉਹਦੇ ਲਈ ਅਸੀਂ ਕਿਉਂਕਿ 1981 ਦੇ ਵਿੱਚ ਜਦੋਂ ਗਰੂਮਿੰਗ ਰੈਗੂਲੇਸ਼ਨਸ ਇਹਨਾਂ ਨੇ ਐਨਫੋਰਸ ਕੀਤੀਆਂ ਸੀ ਯੂਨਾਈਟਿਡ ਸਟੇਟਸ ਆਰਮੀ ਨੇ ਉਸ ਟਾਈਮ ਦੇ ਉੱਤੇ ਕਹਿੰਦੇ ਇਕਨੂਰ ਸਿੰਘ ਨੂੰ ਵੀ ਇਹ ਲਾਅ ਦੇ ਅੰਡਰ ਅਬਾਈਡ ਕਰਨਾ ਪੈਣਾ ਹੈ ਇਹ ਲਾਅ ਜਿਹੜਾ ਵੀ ਸਾਰਿਆਂ ਵਾਸਤੇ ਹੈ ਤੇ ਸਾਨੂੰ ਬੜਾ ਦੁੱਖ ਲੱਗਿਆ ਸੀ ਇਸ ਗੱਲ ਤੇ ਅਸੀਂ ਚਾਹੁੰਦੇ ਸੀ ਕਿ ਅਗਰ ਦੂਜੇ ਸਿੱਖ ਇਸ ਟਾਈਮ ਦੇ ਉੱਤੇ ਸਰਵ ਕਰ ਰਹੇ ਨੇ ਯੂਨਾਈਟਿਡ ਸਟੇਟਸ ਆਰਮੀ ਦੇ ਵਿੱਚ ਤੇ ਅਸੀਂ ਇਕਨੂਰ ਸਿੰਘ ਕਿਉਂ ਨਹੀਂ ਕਰ ਸਕਦਾ ਤੇ we wanted to choose a different path ਤੇ ਅਸੀਂ ਯੂਨਾਈਟਿਡ ਸਟੇਟਸ ਨੂੰ ਅਪਰੋਚ ਕੀਤਾ ਐਂਡ ਯੂਨਾਈਟਿਡ ਸਟੇਟਸ ਦੇ ਵਿੱਚ ਉਹਨਾਂ ਨੇ ਸਾਡੀ ਬੜੀ ਮਦਦ ਕੀਤੀ ਜਿੱਦਾਂ ਇਕਨੂਰ ਸਿੰਘ ਨੇ ਹੁਣੇ ਕਿਹਾ ਕਿ ਇਨੀਸ਼ੀਅਲ ਲੈਟਰ ਲਿਖੀਆਂ ਗਈਆਂ RATC ਨੂੰ ਲੋਕਲ ਆਫਿਸਿਸ ਤੇ ਫਿਰ ਕੈਂਟਕੀ ਉਹਨਾਂ ਦੇ ਮੇਨ ਆਫਿਸ ਦੇ ਵਿੱਚ ਤੇ ਫਿਰ ਪੈਂਟਾਗਨ ਦੇ ਵਿੱਚ ਜਦੋਂ ਸਾਰੋਂ ਤਰਫੋਂ ਰਿਫਿਊਜ਼ਲ ਹੋ ਗਈ ਅਸੀਂ ਲੀਗਲੀ ਥੱਕ ਗਏ ਇਹਨਾਂ ਨੂੰ ਰਿਕੁਐਸਟ ਕਰਕੇ we had no other choice ਕਿ ਸਾਨੂੰ lawsuit ਫਾਈਲ ਕਰਨਾ ਪਿਆ ਤੇ ACLU ਦੀ ਹੈਲਪ ਨਾਲ ਯੂਨਾਈਟਿਡ ਸਟੇਟਸ ਨੇ lawsuit ਫਾਈਲ ਕੀਤਾ ਇਨ ਵਾਸ਼ਿੰਗਟਨ DC ਦੇ ਵਿੱਚ ਐਂਡ we had to take that way ਸਾਨੂੰ ਅਸੀਂ ਨਹੀਂ ਚਾਹੁੰਦੇ ਸੀ ਇਹ ਰਸਤੇ ਜਾਈਏ ਬਟ we had to take that way ਸਾਡੇ ਕੋਲ ਕੋਈ ਰਸਤਾ ਹੋਰ ਬਚਿਆ ਨਹੀਂ ਸੀ ਜੀ ਤੇ ਇੱਕ ਨਹੀਂ ਤੁਹਾਡੇ ਕੋਲ ਵੀ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਉਹਨਾਂ ਨੇ ਤੁਹਾਨੂੰ ਨਾ ਕਰ ਦਿੱਤੀ ਇਹਨੇ ਤੁਸੀਂ ਪ੍ਰੋਬਲਮਸ ਵਿੱਚ ਜਾਏ ਤੁਹਾਡੇ ਸਪਿਰਿਟ ਤੇ ਜਾਂ ਤੁਹਾਡੇ ਕੌਨਫੀਡੈਂਸ ਤੇ ਕੋਈ ਪ੍ਰੋਬਲਮ ਆਈ ਤੁਹਾਨੂੰ ਲੱਗਾ ਕਿ ਤੁਹਾਡੇ ਸਬਰ ਦਾ ਇਮਤਿਹਾਨ ਹੋ ਗਈ ਹੈ ਲਾਈਕ what you felt at that time ਥੋੜਾ ਦੁੱਖ ਲੱਗਦਾ ਹੈਗਾ I mean ਤਿੰਨ ਚਾਰ ਵਾਰੀ ਰਿਜੈਕਟ ਹੋ ਜਾਂਦੇ ਹੈਗੇ ਬਟ I mean ਗੁਰੂਆਂ ਦਾ like learn ਕਰਕੇ what they went through compared to what I'm going through is like it's like a lot worse what they went through so another like haussla rakhe faith rakhe from learning from them I was able to keep on and keep pushing and with the help of the Lord as he is Sokanal Jitge and we're here today and I'll be going to training next month so very very happy for that ਜੀ ਪਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਸਾਡੇ 3 ਸਿੱਖ ਭਰਾ ਨੇ ਆਲਰੇਡੀ ਆਰਮੀ ਦੇ ਵਿੱਚ ਪਰ ਦੇ ਆਰ ਮੈਡੀਕਲ ਫੀਲਡ ਸੋ ਬਟ ਦੇ ਆਰ ਲਾਈਕ ਸਰਵਿੰਗ ਐਜ਼ ਅ ਆਫੀਸਰ ਪਰ ਜਿਸ ਤਰ੍ਹਾਂ ਪਹਿਲਾਂ ਵੀ ਆਰਮੀ ਦੇ ਵਿੱਚ ਜਾਂ ਅਸੀਂ ਕੈਨੇਡਾ ਦੇ ਲਈ ਫਾਈਟ ਕੀਤਾ ਹੈ ਵਰਲਡ ਵਾਰ 1 ਚ ਵੀ ਗਏ ਹਾਂ ਅਸੀਂ ਇੰਡੀਆ ਲਈ ਵੀ ਫਾਈਟ ਕੀਤਾ ਹਮੇਸ਼ਾ ਅਸੀਂ ਸਿੱਖੀ ਸਰੂਪ ਦੇ ਵਿੱਚ ਰਹੇ ਹਾਂ ਐਂਡ ਦੈਨ ਹੁਣ ਕਿਉਂ ਪ੍ਰੋਬਲਮ ਆਉਂਦੀ ਪਈ ਹੈ ਲਾਈਕ ਡੂ ਯੂ ਥਿੰਕ ਯੂ ਵਾਂਟ ਟੂ ਸੇ ਸਮਥਿੰਗ ਅਬਾਊਟ ਦੈਟ I mean grooming regulations change ਹੋਈ ਸੀ 1981 ਵਿੱਚ although we ਸਿੱਖ ਹੈਗੇ ਸੀ ਉਹ grandfather in ਹੋ ਗਈ ਸੀ ਆਰਮੀ ਵਿੱਚ ਤੇ ਬੜੇ high rank ਜਿੱਤੇ ਹੈਗੇ ਸੀ colonel very high NCO levels and they were able to retire with very good accommodations and good records ਤੇ ਫਿਰ ਜਦੋਂ ਉਹ retire ਹੋਏ ਤੇ ਇਹ ਜੋ ਜਿਹੜੇ 3 ਸਿੱਖ ਗਏ ਉਹਨਾਂ ਨੂੰ ਵੀ ਬੜੀ problems ਆਈ ਸੀਗੀਆਂ ਤੇ eventually 2 ਸਾਲ ਬਾਅਦ ਉਹਨਾਂ ਨੂੰ request ਮੰਗ ਕੇ ਉਹਨਾਂ ਨੂੰ ਮਿਲ ਗਿਆ fortunately ਫਿਰ ਉਹ ਉਹਨਾਂ ਨੇ serve ਕੀਤਾ ਹੈਗਾ ਸੀ so ਬੜਾ ਵੱਡਾ process ਹੈਗਾ ਸੀ it was mainly ਜਦੋਂ 81 grooming regulations modify ਕੀਤੀ ਜਾਏ ਸੀ ਫਿਰ ਉਸ ਤੋਂ ਬਾਅਦ ਪ੍ਰੋਬਲਮ ਸਾਨੂੰ ਮਿਲੀ ਸੀ ਜੀ ਬਿਲਕੁਲ ਤੁਸੀਂ ਇਸ ਵਿੱਚ ਕੁਝ ਐਡ ਕਰਨਾ ਚਾਹੋਗੇ ਕਿਉਂਕਿ ਆਪਣੇ ਬਜ਼ੁਰਗਾਂ ਨੇ ਇੰਨਾ ਮਦਦ ਕੀਤੀ ਆਲ ਓਵਰ ਦਾ ਵਰਲਡ ਵਾਰ 1 ਚ ਵੀ ਅਸੀਂ ਫਾਈਟ ਕੀਤੀ ਆਰਮ ਫੋਰਸਿਸ ਕੈਨੇਡਾ ਹੋਇਆ ਬ੍ਰਿਟਿਸ਼ ਕਾਲੋਨੀ ਦੇ ਵਿੱਚ ਹੋਇਆ ਜੋ ਬ੍ਰਿਟਿਸ਼ ਦੇ ਨਾਲ ਵੀ ਕੀਤਾ ਹੈਲਪ ਕੀਤੀ ਅਸੀਂ ਇੰਡੀਆ ਦੇ ਵਿੱਚ ਵੀ ਹੈਲਪ ਕੀਤੀ ਹੈ Do you want to add something to it? ਹਾਂਜੀ ਮੈਂ ਇਕਨੂਰ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਵਰਲਡ ਵਾਰ 1 ਵਰਲਡ ਵਾਰ 2 ਦੇ ਵਿੱਚ ਇੰਡੀਅਨ ਸਿੱਖ ਸੋਲਜਰਸ ਆਪਣੇ ਸਿੱਖੀ ਸਰੂਪ ਦੇ ਵਿੱਚ ਉਹਨਾਂ ਨੇ ਅੰਡਰ ਦੀ ਬ੍ਰਿਟਿਸ਼ ਆਰਮੀ ਦੇ ਨਾਲ ਲੜਿਆ ਐਂਡ ਲੜ ਕੇ ਉਹਨਾਂ ਨੇ ਇਹੋ ਪ੍ਰੂਫ ਕੀਤਾ ਕਿ ਟਰਬਨ ਐਸ ਵੈਲ ਐਸ ਸਾਡੀ ਜਿਹੜੀ ਬੀਅਰਡ ਹੈ ਸਾਡੀ ਜਿਹੜੀ ਦਾੜੀ ਹੈ ਇਹ ਕਿਸੇ ਵੀ ਤਰੀਕੇ ਨਾਲ ਹਿੰਡਰੈਂਸ ਨਹੀਂ ਕਰਦੀ ਫਰੰਟ ਦੇ ਉੱਤੇ ਅਗਰ ਸਾਨੂੰ ਕਦੀ ਲੋੜ ਪਏ ਫਰੰਟ ਤੇ ਜਾ ਕੇ ਲੜਾਈ ਕਰਨ ਦੀ ਲੇਕਿਨ ਜਦੋਂ 1981 ਦੇ ਗਰੂਮਿੰਗ ਰੈਗੂਲੇਸ਼ਨ ਜਦੋਂ ਇਹਨਾਂ ਨੇ ਯੂਨਾਈਟਿਡ ਸਟੇਟਸ ਨੇ ਐਨਫੋਰਸ ਕਰਤੀ ਆਰਮੀ ਨੇ ਐਨਫੋਰਸ ਕੀਤੀਆਂ ਉਹਦੇ ਵਿੱਚ ਐਵਰੀਵਨ ਹੈਡ ਟੂ ਗੋ ਥਰੂ ਦ ਪ੍ਰੋਸੈਸ ਰੂਲ ਬਣਿਆ ਸੀ ਉਸ ਰੂਲ ਨੂੰ ਸਾਨੂੰ ਫਾਈਟ ਕਰਨਾ ਪਿਆ ਔਰ ਅਸੀਂ ਅੱਜ ਵੀ ਇਹ ਕੋਸ਼ਿਸ਼ ਕਰ ਰਹੇ ਹਾਂ ਨਾਟ ਓਨਲੀ ਇਕਨੂਰ ਸਿੰਘ ਬਟ ਇਕਨੂਰ ਸਿੰਘ ਨੇ ਅੱਜ ਦਰਵਾਜ਼ਾ ਖੋਲਤਾ ਹੈ ਦੂਜੇ ਨਵੇਂ ਨੌਜਵਾਨਾਂ ਵਾਸਤੇ ਕਿ ਉਹ ਲੋਕ ਆਣ ਕਿ ਤੁਸੀਂ ਆਪਣੇ ਤੁਹਾਡੀ ਅਗਰ ਸਪਿਰਿਟ ਹੈਗੀ ਹੈ ਤੁਹਾਡਾ ਪੈਸ਼ਨ ਹੈਗਾ ਤੁਹਾਡਾ ਹਾਰਡ ਵਰਕ ਹੈ ਤੁਹਾਡਾ ਡ੍ਰੀਮ ਹੈਗਾ ਤੇ ਤੁਸੀਂ ਡੈਫੀਨੇਟਲੀ ਯੂਨਾਈਟਿਡ ਸਟੇਟਸ ਆਰਮੀ ਜੁਆਇਨ ਕਰ ਸਕਦੇ ਹੋ ਜਿਹਦੇ ਵਿੱਚ ਇਸ ਜਿਹੜਾ ਨਵਾਂ ਲਾਅ ਬਣਿਆ ਸੀ 1981 ਦਾ ਜਿਹੜਾ ਲਾਅ ਬਣਿਆ ਸੀ ਉਹਨੂੰ ਅਸੀਂ ਡੈਫੀਨੇਟਲੀ ਸਿੱਖਾਂ ਨੂੰ ਤੋਂ ਐਗਜ਼ੈਂਪਟ ਕੀਤਾ ਜਾ ਸਕਦਾ ਹੈ ਜੀ ਬਿਲਕੁਲ ਮੈਂ ਆਈ ਊਡ ਸੇ ਕਿ ਇਟਸ ਅ ਹਿਸਟੋਰੀਕਲ ਕੇਸ ਐਂਡ ਵਿਕਟਰੀ ਤੁਹਾਡੀ ਹੋਈ ਹੈ ਬਹੁਤ ਅਮੇਜ਼ਿੰਗ ਹੋਇਆ ਪਰ ਜਿਸ ਤਰ੍ਹਾਂ ਲਾਈਕ ਤੁਸੀਂ ਕਿਉਂਕਿ ਕੇਸ ਤੁਸੀਂ ਆਪ ਇੰਨੇ ਸਾਲ ਲੜਿਆ ਰਾਈਟ ਤੁਸੀਂ ਨਾਲ ਗਏ ਹੋ ਤੁਹਾਨੂੰ ਲੱਗਦਾ ਕਿ ਕਿਸੇ ਹੱਦ ਤੱਕ ਜਿਵੇਂ ਤੁਸੀਂ ਮਹਿਸੂਸ ਕੀਤਾ ਕਿ ਸਿਰਫ ਗਰੂਮਿੰਗ ਪ੍ਰੋਸੈਸ ਸੀਗਾ ਜਾਂ ਰਿਲੀਜਨ ਫੇਥ ਦੇ ਉੱਪਰ ਤੁਹਾਡੇ ਵੀ ਅਟੈਕ ਕੀਤਾ ਜਾ ਰਿਹਾ ਸੀ I don't think so because I mean agar tusi army da bada conservative institution hai so way back they didn't allow African Americans they didn't allow the LGBT community to go in so it's a thing like time na hoegi so fortunately in 2015 I won the case and
or we won the case, and hopefully this will open doors for ਜਿਹੜੇ ਵੀ ਛੋਟੇ ਨੌਜਵਾਨ ਸਿੱਖ ਹੈਗੇ ਨੇ who want to serve in the nation. It'll open doors for them, and good opportunities will come about from that. Ji. I would like to ask you, what is the exact judgment, like exact 49 judgment? What is that? It's like a 49-page ruling that the judge ne issue ਕੀਤੀ ਹੈ, ਜਿਹੜੀ federal judge ਹੈਗੀ ਹੈ. Okay. ਤੇ ਉਹਦੇ ਵਿੱਚ ਬੜੇ points add ਕੀਤੇ ਜਾ ਰਹੇ ਸੀ ਤੇ what kind of points? ਕਿ ਜਿਹੜਾ ਆਰਮੀ ਦਾ ਕੇਸ ਉਹ ਕਹਿ ਰਹੇ ਸੀ on their side ਕਹਿ ਰਹੇ ਸੀ ਕਿ ਇੱਕ ਜਨਰਲ ਮਕੌਨਵਿਲ ਹੈਗਾ, ਉਹਨੇ ਇੱਕ 8-page ਲੈਟਰ ਲਿਖੀ ਸੀ ਕਿ ਅਗਰ ਮੈਂ ਜੁਆਇਨ ਕਰਾਂਗਾ ਆਰਮੀ ਚ ਕੀ ਗਲਤ ਹੋ ਜਾਏਗਾ. Okay. ਤੇ ਉਹਨੇ ਜੱਜ ਨੇ ਬਹੁਤ ਸਾਰੇ ਪੁਆਇੰਟਸ ਲਿਖੇ ਸੀ ਕਿ ਨਹੀਂ ਇਹ ਨਹੀਂ ਹੋਏਗਾ, ਅਗਰ 3 ਸਿੱਖ ਆਲਰੇਡੀ ਹੈਗੇ ਨੇ ਤੇ ਔਨ ਟਾਪ ਆਫ ਦੈਟ ਅਸੀਂ shaving profiles ਕਰ ਦਿੰਦੇ ਗਿਆ, tattoo policy change ਕਰ ਦਿੰਦੇ ਗਿਆ, so why can't he be given the opportunity to at least try to get into the ROTC program. ਤੇ ਫਿਰ with that strong ruling and that strong 49-page decision ਉਹਨਾਂ ਨੇ ਕੋਰਟ ਸਾਡੇ ਫੇਵਰ ਵਿੱਚ ਕਰਤਾ ਸੀ. ਜੀ, ਪਰ ਜਿਸ ਤੁਸੀਂ ਗੱਲ ਕੀਤੀ, ਤੁਸੀਂ ਪਹਿਲਾਂ ਵਰਕ ਆਰਗੇਨਾਈਜੇਸ਼ਨ ਕੋਲ ਗਏ ਆ, ਫਿਰ ਬਾਅਦ ਚ ਯੂਨਾਈਟਿਡ ਸਿੱਖਸ ਨੇ ਤੁਹਾਨੂੰ ਹਾਂ ਕੀਤੀ ਹੈ, ਔਰ ਥਾਲੇ ਇੰਨੇ ਸਾਲ ਉਹ ਲੜੇ ਵੀ ਨੇ ਬਿਹਾਫ ਆਫ ਯੂ ਗਾਇਜ਼, ਰਾਈਟ? ਐਂਡ ਜਦੋਂ ਲਾਸਟ ਕੇਸ ਸੀਗਾ ਤੁਸੀਂ ਜਿੱਤਿਆ ਵਾ, ਉਹ ਕਿਸ ਤਰ੍ਹਾਂ ਰਿਹਾ ਪ੍ਰੋਸੈਸ ਉਸਦਾ, ਕੀ ਸੀਗਾ, ਲਾਈਕ ਵਾਈ ਯੂ ਥਿੰਕ ਕਿ ਤੁਸੀਂ ਕਿਸ ਤਰ੍ਹਾਂ ਜਿੱਤੇ ਹੋ? ਕਿਉਂਕਿ ਇਟ ਇਜ਼ ਅ ਵੈਰੀ ਹਿਸਟੋਰੀਕਲ ਕੇਸ, ਵੀ ਵੁੱਡ ਲਾਈਕ ਟੂ ਨੋ ਦ ਡਿਟੇਲ. I mean, for me, I guess I was just fortunate to have the right to do it at the right time and have the right resources. I know मैं बहुत बंदियों को जानता है that didn't have the resources, and fortunately I did, and I'm fortunate. I'm just happy. I'm fortunate that we won the case, and I'm able to open the doors for नौजवान Sikh out there. जी, ਤੁਸੀਂ ਯੂਨਾਈਟਿਡ ਸਿੱਖਸ ਜਥੇਬੰਦੀ ਬਾਰੇ ਕੀ ਕਹਿਣਾ ਚਾਹੋਗੇ? यूनाइटेड सिक्स ऐसी ऑर्गेनाइजेशन है जिन्होंने इस केस उत्ते अपनी जी जान लाती. मनमीत सिंह ਜਿਹੜੇ यूनाइटेड सिक्स ਦੇ ਅਟਾਰਨੀਜ਼ ਨੇ, ਉਹਨਾਂ ਨੇ ਆਪਣਾ ਪਰਸਨਲ ਐਫਰਟ ਵੀ ਬੜਾ ਇਹਦੇ ਵਿੱਚ ਪਾਇਆ. ਮੈਨੂੰ ਯਾਦ ਹੈ ਕਿ ਸਾਡੇ ਘਰ ਆ ਕੇ ਕਾਨੂੰਨ ਨਾਲ ਬਹਿ ਕੇ ਲੈਟਰ ਡਰਾਫਟ ਕਰਦੇ ਹੁੰਦੇ ਸੀ ROTC ਨੂੰ ਦੇਖਣ ਲਈ, ਲੇਕਿਨ ਜਦੋਂ ਕਿਸੇ ਵੀ ਹੱਦ ਤੱਕ ਅਸੀਂ ਨਹੀਂ ਪਹੁੰਚ ਸਕੇ ਤੇ ਸਾਨੂੰ ਡਿਨਾਲ ਆਂਦੇ ਗਏ. ਮਨਮੀਤ ਸਿੰਘ had no choice to approach ACLU, and ACLU ਨੇ ਜਦੋਂ ਦੇਖਿਆ ਕਿ ਇਸ ਕੇਸ ਦੇ ਵਿੱਚ ਆਰਮੀ ਗਲਤ ਹੈ, ਔਰ ਇਸ ਕੇਸ ਦੇ ਵਿੱਚ ਅੰਡਰ ਦੀ ਰੈਫਰਾ ਐਕਟ ਜਿਹੜਾ ਹੈ, ਰਿਲੀਜੀਅਸ ਫਰੀडम ਦਾ ਐਕਟ ਹੈ, ਉਹਦੇ ਅੰਡਰ ਆਰਮੀ ਇਕਨੂਰ ਸਿੰਘ ਨੂੰ ਗਲਤ ਡਿਨਾਈਲ ਦੇ ਰਹੀ ਹੈ, ਤੇ ਉਹਨਾਂ ਨੇ ਕਿਹਾ ਅਸੀਂ ਤੁਹਾਡੇ ਬਿਹਾਫ ਤੇ ਕੇਸ ਲੜ ਸਕਨੇ ਆ. ਐਂਡ ACLU ਇਜ਼ ਅ ਵੈਰੀ ਬਿਗ ਅਮਰੀਕਨ ਆਰਗੇਨਾਈਜੇਸ਼ਨ ਜਿਨ੍ਹਾਂ ਨੇ ਇਕਨੂਰ ਦਾ ਕੇਸ ਲੈਣ ਲਈ ਹਾਂ ਕੀਤੀ, ਤਾਂ ਅਸੀਂ ਉਹਨਾਂ ਦੇ ਬੜਾ ਧੰਨਵਾਦ ਕਰਦੇ ਹਾਂ. ਐਂਡ ਉਹਨਾਂ ਨੇ ਜਦੋਂ ਕੇਸ ਆਪਣੇ ਹੱਥ ਲਿੱਤਾ ਤੇ ਉਹਨਾਂ ਨੇ ਜਦੋਂ ਲੈਟਰਸ ਡਰਾਫਟ ਕਰਕੇ ਤੇ ਪੈਂਟਾਗਨ ਨੂੰ ਭੇਜੀਆਂ, ਔਰ ਉਹਨਾਂ ਨੂੰ ਕੋਸ਼ਿਸ਼ ਕੀਤੀ ਕਿ ਤੁਸੀਂ ਇਸ ਕੇਸ ਨੂੰ ਸੋਲਵ ਕਰੋ, ਕਿਉਂਕਿ ਆਲਰੇਡੀ ਸਿੱਖ ਸਰਵ ਕਰ ਰਹੇ ਨੇ, ਔਰ ਤੁਸੀਂ ਬੜੇ ਹੀ ਯੂਨਾਈਟਿਡ ਸਟੇਟਸ ਆਰਮੀ ਦੇ ਵਿੱਚ ਜਿਹੜੇ ਪਰਸਨਲ ਇਸ ਟਾਈਮ ਤੇ ਸਰਵ ਕਰ ਰਹੇ ਨੇ, ਉਹਨਾਂ ਨੂੰ ਵੇਵਰਸ ਦਿੱਤੇ ਹੋਏ ਨੇ ਔਨ ਡਿਫਰੈਂਟ ਮੈਡੀਕਲ ਗਰਾਊਂਡਸ ਔਰ ਡਿਫਰੈਂਟ ਗਰਾਊਂਡਸ ਦੇ ਉੱਤੇ. ਹਾਂਜੀ, ਆਰਮੀ ਤਾਂ ਵੀ ਨਹੀਂ ਮੰਨੀ. ਜੱਜ ਨੇ ਸਗੋਂ ਬੈਕ ਇਨ ਦਸੰਬਰ ਦੇ ਵਿੱਚ ਰੂਲਿੰਗ ਵੀ ਦਿੱਤੀ ਸੀ ਕਿ ਬਿਫੋਰ ਆਈ ਸ਼ੁਡ ਹੀਅਰ ਦਾ ਕੇਸ, ਮੈਂ ਤੁਹਾਨੂੰ ਦੋਨਾਂ ਨੂੰ ਇੱਕ ਮੌਕਾ ਹੋਰ ਦੇਣੀ ਹੈ, ਦੋਨੋਂ ਪਾਰਟੀਜ਼ ਨੂੰ, ਕਿ ਕੇਸ ਨੂੰ ਕੋਰਟ ਦੇ ਬਾਹਰ ਹੀ ਸੋਲਵ ਕਰਨ ਦੀ ਕੋਸ਼ਿਸ਼ ਕਰ ਲਓ. ਬਟ ਅਪੈਰੈਂਟਲੀ 2 ਹਫ਼ਤੇ ਬਾਅਦ ਆਰਮੀ ਨੇ ਸਾਨੂੰ ਲੈਟਰ ਭੇਜੀ ਕਿ ਵੀ ਸੌਰੀ ਵੀ ਡੋਂਟ ਵਾਂਟ ਟੂ ਸੋਲਵ ਦਾ ਕੇਸ, ਵੀ ਵਿਲ ਰੈਦਰ ਗੋ ਟੂ ਦਾ ਕੋਰਟ ਐਂਡ ਸੀ we'll go to the hearings and see what happens from there. Ji, well, thank you so much for that information. Sure. But I would like to ask you, ਜਿਸ ਤਰ੍ਹਾਂ ਹੁਣ ਅਸੀਂ ਅਮਰੀਕਾ 'ਚ ਰਹਿੰਦੇ ਹਾਂ, ਅਸੀਂ ਪੰਜਾਬ ਤੋਂ ਬਾਹਰ ਆਏ ਹੋਏ ਹਾਂ, ਇੱਥੇ ਕਾਫੀ ਸਾਰੇ ਸਾਡੇ ਬੱਚੇ ਵੀ ਨੇ, ਸਾਡੇ ਬਜ਼ੁਰਗ ਵੀ ਨੇ, ਸਾਡੇ ਮਾਂ-ਬਾਪ ਵੀ ਨੇ, ਜਿਹੜੇ ਨਾ ਟਾਈਮ ਟੂ ਟਾਈਮ ਅਮਰੀਕਾ 'ਚ ਐਡਜਸਟ ਹੋਣ ਲਈ, ਕਲਚਰ 'ਚ ਐਡਜਸਟ ਹੋਣ ਲਈ ਕਈ ਆਪਣੇ ਕੇਸ ਕਟਾ ਦਿੰਦੇ ਨੇ, ਆਪਣੀ ਦਾੜੀਆਂ ਕਟਾ ਦਿੰਦੇ ਨੇ. ਪਰ ਜੋ ਤੁਹਾਡੇ ਤੇ ਇਸ ਤਰ੍ਹਾਂ ਦਾ ਟਾਈਮ ਆਇਆ, ਜੋ ਤੁਹਾਨੂੰ ਇੱਕ ਪਾਸੇ ਤੁਹਾਡਾ ਫੇਥ ਸੀਗਾ, ਇੱਕ ਪਾਸੇ ਤੁਹਾਡੀ ਕੰਟਰੀ ਸੀਗੀ, ਅਗਰ ਤੁਹਾਡੀ ਯੂਨਾਈਟਿਡ ਸਿੱਖਸ ਨਹੀਂ ਹੈਲਪ ਕਰਦੇ, ਤੁਸੀਂ ਕੀ ਚੂਜ਼ ਕਰਦੇ? ਤੁਹਾਡੀ ਪ੍ਰਾਇੋਰਟੀ ਕੀ ਹੁੰਦੀ? ਫੇਥ ਚੂਜ਼ ਕਰਦੇ ਆਪਣਾ ਜਾਂ ਆਪਣੀ ਕੰਟਰੀ ਨੂੰ ਚੂਜ਼ ਕਰਦੇ? ਮੈਂ ਆਪਣਾ ਫੇਥ ਚੂਜ਼ ਕਰਦਾ ਹੁੰਦਾ. I mean, ਜਦੋਂ ਮੈਂ ਹਾਈ ਸਕੂਲ 'ਚ ਹੈਗਾ ਸੀ, ਮੈਂ ਮਰੀਨ ਕੋਰ ਰਿਕਰੂਟਰ ਵੱਲ ਗਿਆ ਸੀ, ਤੇ ਮੈਂ ਇੱਕ ਸਿੱਖ ਮੁੰਡੇ ਨੂੰ ਦੇਖਿਆ ਸੀ, ਤੇ ਉਹਨੇ ਵੀ ਲਾਈਕ ਫਰੈਸ਼ ਤੁਹਾਨੂੰ ਲਾਈਕ ਦਿਖਦਾ ਪਿਆ ਸੀ, ਉਹ ਫਰੈਸ਼ ਆਪਣੇ ਵਾਲ ਕਟਾ ਕੇ ਆਏ ਤੇ ਦਾੜੀ ਕਟਾ ਕੇ ਆਏ, ਤੇ ਮੈਂ ਕਿਹਾ ਮੈਂ I don't want to be like that, so and ਸਾਡੀ ਲਾਈਕ ਟ੍ਰੈਡੀਸ਼ਨ ਦੇਖੋ ਸਿੱਖਾਂ ਦੀ ਮਿਲਟਰੀ ਵਿੱਚ, World War I, World War II, Great Britain, Canada, you name it, ਅਸੀਂ ਉੱਥੇ ਹੈਗੇ ਆ, ਅਸੀਂ ਸਰਵ ਕਰਦੇ ਪਏ, ਸਾਡੇ ਖੂਨ 'ਚ ਹੈਗਾ. So army, United States Army, which was founded on, or the United States, which was founded on religious freedom, ਤੇ ਉਹਨਾਂ ਦੀ ਸਭ ਤੋਂ ਵੱਡੀ ਆਰਮੀ ਮੈਨੂੰ ਕਹਿ ਰਹੀ ਹੈਗੀ ਨਹੀਂ, ਤੇ I'm like, I have to take a stand for this.
ਜੀ ਬਿਲਕੁਲ ਆਈ ਵੁੱਡ ਲਾਈਕ ਟੂ ਆਸਕ ਯੂ ਸੇਮ ਥਿੰਗ ਕਿ ਸਾਡੇ ਗੁਰੂਆਂ ਪੀਰਾਂ ਨੇ ਸਾਡੇ ਲਈ ਜਾਨਾਂ ਦੇ ਦਿੱਤੀਆਂ ਆਪਣੀਆਂ ਸਾਡੇ ਕੇਸਾਂ ਦੇ ਲਈ ਸਾਡੇ ਲਈ ਇੱਕ ਆਇਡੈਂਟੀਟੀ ਲਈ ਸਾਡੇ ਸਿੱਖੀ ਸਰੂਪ ਦੇ ਲਈ ਕਿਸ ਤਰ੍ਹਾਂ ਸਾਨੂੰ ਮੁਗਲਾਂ ਨੇ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸੀਂ ਹਮੇਸ਼ਾ ਆਪਣੀ ਜਾਨ ਦਾਅ ਤੇ ਲਗਾ ਦਿੱਤੀ ਪਰ ਆਪਣਾ ਸਰੂਪ ਨਹੀਂ ਚੇਂਜ ਕੀਤਾ ਤੇ ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਵੀ ਹੁਣ ਜਿਸ ਤਰ੍ਹਾਂ ਇਹਨਾਂ ਦੇ ਪ੍ਰੋਬਲਮ ਆਈ ਸੀਗੀ ਪਰ ਜਿਸ ਤਰ੍ਹਾਂ ਇਹਨਾਂ ਨੇ ਪੂਰਾ ਐਂਡ ਤੱਕ ਆਪਣੀ ਕੌਨਫੀਡੈਂਸ ਨੂੰ ਸੇਮ ਰੱਖਿਆ ਆਪਣਾ ਸਪਿਰਿਟ ਸੇਮ ਰੱਖਿਆ ਪਰ ਆਪਣਾ ਸਿੱਖੀ ਆਪਣਾ ਫੇਥ ਨਹੀਂ ਕਿਲ ਕੀਤਾ ਇਸ ਬਾਰੇ ਤੁਸੀਂ ਕੀ ਕਹਿਣਾ ਹਾਂਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਮੈਂ ਇਕਨੂਰ ਦੀ ਗੱਲ ਨਾਲ ਬੜਾ ਸਹਿਮਤ ਹਾਂ ਔਰ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਸਾਡੇ 10ਵੇਂ ਗੁਰੂ ਸੀ ਉਹਨਾਂ ਨੇ ਆਪਣੀ ਚਾਰੋਂ ਸਾਹਿਬਜ਼ਾਦੇ ਆਪਣੇ ਫਾਦਰ ਸਾਹਿਬ ਸ਼ਹੀਦ ਕਰਤੇ ਸਿੱਖੀ ਨੂੰ ਬਚਾਉਣ ਵਾਸਤੇ ਸਿੱਖੀ ਨੂੰ ਬਰਕਰਾਰ ਰੱਖਣ ਵਾਸਤੇ ਅੱਜ ਉਸੇ ਫੁੱਟਸਟੈਪਸ ਤੇ ਇਕਨੂਰ ਚੱਲ ਰਹੇ ਨੇ ਔਰ ਕੰਟਰੀ ਔਰ ਫੇਥ ਦੇ ਵਿੱਚ ਅਗਰ ਚੂਜ਼ ਕਰਨਾ ਪੈਂਦਾ ਜਿੱਦਾਂ ਇਕਨੂਰ ਨੇ ਕਿਹਾ ਕਿ ਮੈਂ ਡੈਫੀਨਿਟਲੀ ਆਪਣਾ ਫੇਥ ਚੂਜ਼ ਕਰਦਾ ਤੇ ਡੈਫੀਨਿਟਲੀ ਇਕਨੂਰ ਕੋਲ ਹੋਰ ਚੋਇਸ ਨਹੀਂ ਸੀ ਇਕਨੂਰ ਪ੍ਰੋਬਬਲੀ ਡਿਸਹਾਰਟਨਡ ਹੈਗਾ ਸੀ ਡਿਸਹਾਰਟਨ ਹੋ ਜਾਂਦਾ ਇਸ ਕੰਮ ਤੋਂ ਕਿ ਉਹਨੂੰ ਯੂਨਾਈਟਿਡ ਸਟੇਟਸ ਆਰਓਟੀਸ ਦੇ ਵਿੱਚ ਪਰਮਿਸ਼ਨ ਨਹੀਂ ਦਿੱਤੀ ਜਾ ਸਕਦੀ ਦੈਨ ਹੀ ਵੁੱਡ ਹੈਵ ਡੈਫੀਨਿਟਲੀ ਚੂਜ਼ਨ ਅ ਡਿਫਰੈਂਟ ਫੀਲਡ ਫॉर ਹਿਸ ਕੈਰੀਅਰ ਬਟ ਇਕਨੂਰ ਨੇ ਜਿਸ ਹਿਸਾਬ ਨਾਲ ਆਪਣੀ ਡਿਟਰਮੀਨੇਸ਼ਨ ਰੱਖੀ ਆਪਣਾ ਪੈਸ਼ਨ ਰੱਖਿਆ ਆਪਣੇ ਡ੍ਰੀਮਸ ਰੱਖੇ ਔਰ ਇਹੋ ਹਮੇਸ਼ਾ ਕਹਿੰਦਾ ਰਿਹਾ ਕਿ ਵਾਹਿਗੁਰੂ ਜੀ ਮੇਰੇ ਨਾਲ ਰਹੋ ਮੈਂ ਚਾਹੁੰਦਾ ਵਾਂ ਕਿ ਮੈਂ ਆਪਣਾ ਫੇਥ ਵੀ ਰੱਖਾਂ ਜਿੱਦਾਂ ਸਾਡੇ ਗੁਰੂਆਂ ਸਾਹਮਣੇ ਰੱਖਿਆ ਤੇ ਸ਼ਹੀਦੀਆਂ ਦਿੱਤੀਆਂ ਮੈਂ ਇਸ ਕੰਟਰੀ ਨੂੰ ਜਿਹਦੇ ਵਿੱਚ ਮੈਂ ਬੌਰਨ ਹੋਇਆ ਵਾਂ ਇਸ ਕੰਟਰੀ ਵਿੱਚ ਮੈਂ ਵੱਡਾ ਹੋਇਆ ਵਾਂ ਸਕੂਲ ਗਿਆ ਵਾਂ ਕਾਲਜ ਜਾ ਰਿਹਾ ਵਾਂ ਤੇ ਮੈਂ ਉਸ ਕੰਟਰੀ ਨੂੰ ਸਰਵ ਕਰਨਾ ਚਾਹਨਾ ਔਰ ਇਸ ਕੰਟਰੀ ਦੇ ਸਿਟੀਜ਼ਨ ਨੂੰ ਪ੍ਰੋਟੈਕਟ ਕਰਨਾ ਚਾਹਨਾ ਵਾਂ ਹਾਂਜੀ ਤੇ ਇਸ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਇੱਕ ਮੇਰੀ ਵਾਈਫ ਟੈਂਪਲ ਦੀ ਮਦਰ ਕਵਲਜੀਤ ਕੌਰ ਜਿਹੜੀ ਹਮੇਸ਼ਾ ਇਕਨੂਰ ਨੂੰ ਇਹੋ ਪ੍ਰੇਰਣਾ ਦਿੰਦੀ ਹੈ ਕਿ ਡੂ ਯੋਰ ਬੈਸਟ and always choose the right path ਔਰ ਇਕਨੂਰ ਦੇ ਅੰਦਰ ਉਹ ਚੀਜ਼ਾਂ ਆਈਆਂ ਜਿਹਦੇ ਵਿੱਚ ਇਕਨੂਰ ਨੇ ਹਮੇਸ਼ਾ ਕੋਸ਼ਿਸ਼ ਇਹੋ ਹੀ ਕੀਤੀ ਕਿ ਮੈਂ ਗੁਰਸਿੱਖ ਵੀ ਬਣਾ ਔਰ ਆਪਣੀ ਕੰਟਰੀ ਨੂੰ ਸਰਵ ਕਰਾਂ ਜਿਹੜੇ ਇਹਦੇ ਇਕਨੂਰ ਦਾ ਹਮੇਸ਼ਾ ਡ੍ਰੀਮ ਰਿਹਾ ਵੇ ਕਿ ਮੈਂ ਲਾਅ ਐਨਫੋਰਸਮੈਂਟ ਵਿੱਚ ਕਿਸੇ ਵੀ ਜਾਣਾ ਚਾਹੁੰਦਾ ਵਾ ਐਂਡ ਹੀ ਚੋਜ਼ ਦੀ ਪੈਥ ਆਫ going into the United States Army as an intelligence officer and ਅਸੀਂ ਇਹੋ ਅਰਦਾਸ ਕਰਦੇ ਹਾਂ ਗੁਰੂ ਨੂੰ ਕਿ ਇਕਨੂਰ ਆਪਣੇ ਗੋਲ ਤੇ ਸਕਸੈਸਫੁਲੀ ਪਹੁੰਚੇ ਔਰ ਇਕਨੂਰ ਦਾ ਨਾਂ I understand ਕਿ it's a groundbreaking rule for the Sikh community but I believe ਕਿ ਇਹ ਰੂਲਿੰਗ ਨੇ ਸਿੱਖਾਂ ਵਾਸਤੇ ਇੱਕ ਦਰਵਾਜ਼ਾ ਖੋਲ ਦਿੱਤਾ ਵੇ ਤੇ ਮੈਂ ਇਹੋ ਚਾਹੁੰਦਾ ਵਾ ਕਿ ਨੌਜਵਾਨ ਔਰ ਜਿਹੜੇ ਵੀ ਯੂਨਾਈਟਿਡ ਸਟੇਟਸ ਆਰਮਡ ਫੋਰਸਸ ਵਿੱਚ ਆਉਣਾ ਚਾਹੁੰਦੇ ਨੇ ਹਾਂਜੀ ਉਹਨਾਂ ਵਾਸਤੇ ਰਸਤਾ ਹੈਗਾ ਵੇ ਆਰਗੇਨਾਈਜੇਸ਼ਨ ਅੱਜ ਹੈਗੀਆਂ ਨੇ ਅੱਜ ਤੋਂ 20 ਸਾਲ ਪਹਿਲੇ 30 ਸਾਲ ਪਹਿਲੇ ਆਰਗੇਨਾਈਜੇਸ਼ਨਸ ਨਹੀਂ ਹੈਗੀਆਂ ਸੀ ਬਟ ਅੱਜ ਕਾਫੀ ਚੀਜ਼ਾਂ ਚੇਂਜ ਹੋਈਆਂ ਨੇ ਆਰਮੀ ਰੈਗੂਲੇਸ਼ਨਸ ਚੇਂਜ ਹੋ ਰਹੀਆਂ ਨੇ ਹੌਲੀ ਹੌਲੀ ਸਾਨੂੰ ਇਹਨਾਂ ਤੇ ਪ੍ਰੈਸ਼ਰ ਪੋਲੀਟੀਕਲ ਪ੍ਰੈਸ਼ਰ ਔਰ ਇਹਨਾਂ ਤੇ ਬਾਈ ਲਾਅ ਜਿਹੜਾ ਪੋਲੀਟੀਕਲ ਪ੍ਰੈਸ਼ਰ ਤੇ ਲੀਗਲ ਪ੍ਰੈਸ਼ਰ ਜਿਹੜਾ ਵੇ ਬਣਾ ਕੇ ਰੱਖਣਾ ਚਾਹੀਦਾ ਤਾਂ ਕਿ ਇਹ ਲੋਕ ਸਿੱਖਾਂ ਨੂੰ ਵੇਵਰ ਦੇ ਸਕਣ ਕਿ ਹਾਂਜੀ ਤੁਸੀਂ ਆਓ ਤੇ ਆਪਣੀ ਇਸ ਬਿਊਟੀਫੁਲ ਕੰਟਰੀ ਨੂੰ ਸਰਵ ਕਰ ਸਕੋ ਬਿਲਕੁਲ ਸਾਨੂੰ ਵੀ ਬਹੁਤ ਇਕਨੂਰ ਤੇ ਮਾਣ ਤੇ ਫਖਰ ਹੈ ਕਿ ਇਹਨਾਂ ਨੇ ਇੱਕ ਰਸਤਾ ਤਾਂ ਖੋਲਿਆ ਨਾਲ ਆਪਣੇ ਸਿੱਖਾਂ ਦਾ ਨਾਮ ਵੀ ਉੱਚਾ ਕਰ ਦਿੱਤਾ ਆਪਣੀ ਆਇਡੈਂਟੀ ਸਾਹਮਣੇ ਲੈ ਕੇ ਆਏ ਨੇ ਆਪਣੀ ਆਇਡੈਂਟੀ ਲਈ ਇਹਨਾਂ ਨੇ ਫਾਈਟ ਕੀਤੀ ਹੈ ਇਸ ਤਰ੍ਹਾਂ ਨੇ ਸਾਲ ਹੋ ਗਏ ਨਹੀਂ ਤਾਂ ਕਾਫੀ ਕਿਉਂਕਿ ਹੀ ਇਜ਼ ਆਲਸੋ ਵੈਰੀ ਯੰਗ ਕਾਫੀ ਬੱਚੇ ਗਿਵ ਅਪ ਕਰ ਦਿੰਦੇ ਨੇ ਬਟ ਹੀ ਡਿਡਨਟ ਗਿਵ ਅਪ ਆਪਣੇ ਕੌਨਫੀਡੈਂਸ ਆਪਣਾ ਫੇਥ ਇਹਨਾਂ ਨੇ ਲੈ ਕੇ ਅੱਗੇ ਚੱਲੇ ਗੁਰੂ ਦੇ ਪੀਰਾਂ ਦੀ ਸਾਰੀ ਧਰਤੀ ਜਿਹੜੀ ਸੀਗੀ ਉਹਨਾਂ ਜਿਹੜਾ ਆਸ਼ੀਰਵਾਦ ਸੀਗਾ ਉਹ ਲੈ ਕੇ ਅੱਗੇ ਚੱਲੇ ਨੇ ਐਂਡ ਦੈਨ ਆਫ ਕੋਰਸ ਜਿੱਥੇ ਤਾਂ ਹੋਣੀ ਸੀਗੀ ਕਹਿੰਦੇ ਨੇ ਜਿੱਥੇ ਚਾਹ ਉੱਥੇ ਰਾਹ ਬਣ ਜਾਂਦਾ ਠੀਕ ਹੈ ਜੀ ਮੈਂ ਇੱਕ ਚੀਜ਼ ਹੋਰ ਐਡ ਕਰਨਾ ਚਾਹਨਾ ਜੀ ਅੱਜ 20 ਇਅਰਸ ਇਕਨੂਰ ਇਜ਼ ਅਬਾਊਟ 20 ਇਅਰਸ 올ਡ ਤੇ ਇਕਨੂਰ ਨੇ ਅੱਜ ਤੱਕ ਕਦੀ ਵੀ ਦਿਮਾਗ 'ਚ ਇਹ ਗੱਲ ਨਹੀਂ ਆਈ ਕਿ ਮੈਂ ਆਪਣਾ ਵਾਲ ਕਟਾ ਲਵਾਂ ਆਪਣਾ ਸਿੱਖੀ ਸਰੂਪ ਖਤਮ ਕਰ ਦਵਾਂ ਹੀ ਹੈਜ਼ ਨੈਵਰ ਥਾਟ ਅਬਾਊਟ ਇਟ ਐਂਡ ਹੀ ਨੈਵਰ ਟੋਲਡ ਅਸ ਕਿ ਡੈਡੀ ਜਾਂ ਮੰਮੀ ਮੈਂ ਐਸਾ ਕੋਈ ਕੰਮ ਕਰਨਾ ਚਾਹੁੰਦਾ ਵਾਂ ਹੀ ਇਜ਼ ਆਲਵੇਜ਼ ਸਿੱਖੀ ਸਰੂਪ ਦੇ ਵਿੱਚ ਰਿਹਾ ਵੇ ਔਰ ਇੱਕ ਸਿੱਖੀ ਸਰੂਪ ਵਿੱਚ ਅੱਗੇ ਰਹਿਣਾ ਚਾਹੁੰਦਾ ਵੇ ਦੈਟਸ ਵਾਟ ਹਿਜ਼ ਆਲਵੇਜ਼ ਪੈਸ਼ਨ ਇਜ਼ ਕਿ ਆਈ ਵਾਂਟ ਟੂ ਬੀ ਫੇਥਫੁਲ ਟੂਵਰਡਸ ਮਾਈ ਫੇਥ ਟੂਵਰਡ ਮਾਈ ਰਿਲੀਜਨ ਤੇ ਮੈਂ ਇਹ ਕਹਿਣਾ ਵਾ ਕਿ ਜਿਹੜਾ ਇਨਸਾਨ ਆਪਣੇ ਰਿਲੀਜਨ ਲਈ ਫੇਥਫੁਲ ਨਹੀਂ ਹੋ ਸਕਦਾ ਉਹ ਆਪਣੀ ਕੰਟਰੀ ਲਈ ਫੇਥਫੁਲ ਹੋਣਾ ਉਹਦੇ ਸੇ ਬੜਾ ਮੁਸ਼ਕਿਲ ਹੈਗਾ ਵੇ ਬਿਲਕੁਲ ਤੇ ਇਕਨੂਰ ਆਈ ਵੁੱਡ ਲਾਈਕ ਟੂ ਆਸਕ ਯੂ ਜਿਸ ਤਰ੍ਹਾਂ ਤੁਸੀਂ ਹੁਣ ਕੇਸ ਜਿੱਤਿਆ ਹੈ ROTC ਦਾ ਤੁਸੀਂ ਜੁਆਇਨ ਕਰੋਗੇ ਰਾਈਟ ਵਾਟ ਇਜ਼ ਦ ਨੈਕਸਟ ਸਟੈਪ ਉਸ ਤੋਂ ਬਾਅਦ ਕੀ ਹੁੰਦਾ ਹੈ ਅਗਲੇ ਮਹੀਨੇ ਮੈਂ ਜੁਲਾਈ 11th ਮੈਂ ਸਮਰ ਟ੍ਰੇਨਿੰਗ ਜਾ ਰਿਹਾ ਹੈਗਾ ਫੋਰਟ ਨੌਕਸ ਕੰਟਕੀ ਵਿੱਚ ਤੇ ਉੱਥੇ where the headquarters are for ROTC ਉੱਥੇ ਇੱਕ ਮਹੀਨੇ ਵਾਸਤੇ 4 weeks ਵਾਸਤੇ ਉੱਥੇ ਟ੍ਰੇਨਿੰਗ ਲਵਾਂਗਾ ਸੋ ਜਦੋਂ ਮੈਂ ਵਾਪਸ ਆਵਾਂਗਾ I'll be a MS3 cadet which is like your junior year you go in as an ROTC cadet and you basically you're given leadership positions in our ROTC and that's 2 years before you commission as an officer so those would be the next steps in my situation
ਜੀ ਜੀ ਪਰ ਲਾਈਕ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਆਰਮੀ ਚ ਸਰਵ ਕਰੋਗੇ or is there any other passion that you also have ਹਾਂਜੀ ਆਰਮੀ ਵਿੱਚ ਹੀ army ਵਿੱਚ ਹੀ? ਹਾਂਜੀ thank you so much for that so let me ask you a question like before we take the break like ਜਿਸ ਤਰ੍ਹਾਂ ਆਪਣੇ young ਬੱਚੇ ਵੀ ਇੱਥੇ ਕਾਫੀ ਨੇ ਜਿਹਨਾਂ ਤੁਸੀਂ ਪ੍ਰੇਰਿਤ ਕੀਤਾ ਹੈ now you're like a role model to them of course right ਕਿਉਂਕਿ ਸਾਡੇ Facebook ਤੇ ਵੀ ਕਾਫੀ ਮੈਸੇजेस ਆਏ ਸੀ they were trying to congratulate the family and ਇਹਨਾਂ ਨੂੰ ਵੀ well wishes ਭੇਜੀਆਂ ਨੇ ਸੋ ਜਿਹੜੇ ਬੱਚੇ ਤੁਹਾਨੂੰ ਇਸ ਵੇਲੇ ਵੇਖਦੇ ਨੇ ਜਾਂ ਸੁਣ ਰਹੇ ਨੇ ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜਿਹੜੇ ਹਾਈ ਸਕੂਲ ਚ ਬੱਚੇ ਹੈਗੇ ਨੇ who want to go into the army ਆਪਣੇ ਰਿਕਰੂਟ ਕੋਲ ਜਾਓ ਲੋਕਲ ਜਿਹੜੇ ਵੀ ਹੋਣਗੇ ਜਿਹੜੇ ਵੀ ਬ੍ਰਾਂਚ ਹੋਏਗੀ ਆਰਮੀ ਨੇਵੀ 에ਅਰ ਫੋਰਸ ਮਰੀਨ ਕੋਰ ਉਹਨਾਂ ਕੋਲ ਜਾਓ ਉਹਨਾਂ ਨੂੰ ਫੈਕਟਸ ਦਵੋ ਕਿ ਹੇ ਸਾਡੇ ਕੋਲ 3 ਸਿੱਖ ਹੈਗੇ ਨੇ ਅਸੀਂ ਉਹ ਸਰਵ ਕਰਦੇ ਪਏ ਨੇ ਡਿਪਲੋਏ ਹੋਏ ਨੇ ਤੇ ਅਵਾਰਡਸ ਜਿੱਤ ਗਏ ਨੇ ਐਂਡ ਦੇ ਹੈਵ ਗੁੱਡ ਰੈਕਰਡਸ ਉਹਨਾਂ ਕੋਲ ਜਾਓ ਇਹ ਚੀਜ਼ਾਂ ਕਹੋ ਤੇ ਕਹੋ ਕਿ ਕੇਸ ਵੀ ਹੁਣ ਇੱਕ ਅਸੀਂ ਜਿੱਤਿਆ ਹੈਗੇ ਆ ਫੈਡਰਲ ਕੋਰਟ ਵਿੱਚ ਤੇ ਉਹ ਮੈਨੂੰ ਇਫੈਕਟ ਕਿੱਦਾਂ ਕਰੇਗਾ ਉਹਨਾਂ ਨੂੰ ਪੁੱਛੋ ਤੇ ਉਹ ਆਪਣੇ ਹੋਪਫੁਲੀ ਕਮਾਂਡਰਸ ਨੂੰ ਕਹਿਣਗੇ ਕਿ ਸਾਡੇ ਕੋਲ ਸਿੱਖ ਬੱਚਾ ਆਇਆ ਹੈਗਾ ਤੇ ਉਹ ਵੀ ਆਰਮੀ ਜਾਂ ਜੋ ਵੀ ਬ੍ਰਾਂਚ ਜੁਆਇਨ ਕਰਨਾ ਚਾਹੁੰਦਾ ਹੈਗਾ ਤੇ ਹੋਪਫੁਲੀ with no problem they'll let them in and let them go to boot camp ਜਾਂ ਜੋ ਵੀ ਟ੍ਰੇਨਿੰਗ ਵਾਸਤੇ ਜਾਣਾ ਚਾਹੁੰਦੇ ਹੈਗੇ ਨੇ alright so thank you so much for that information ਹੁਣ ਅਸੀਂ ਛੋਟਾ ਜਿਹਾ ਬ੍ਰੇਕ ਲੈਂਦੇ ਆ ਬ੍ਰੇਕ ਤੋਂ ਬਾਅਦ ਵੀ ਅਸੀਂ ਆਪਣੇ ਸਵਾਲ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ viewers ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ keep watching TV 84 special we'll be right back after a short break